जी अस्सलाम वालेकुम। मैं उबैद गुज्जर। ਅਸੀਂ ਅੱਜ ਸਮੁੰਦਰੀ ਆਏ ਸੀ ਤੇ ਸਾਡੇ ਦੋਸਤ ਹੈ ਚੌਧਰੀ ਬਾਸਤ ਗੁੱਜਰ ਸਾਹਿਬ ਐਡਵੋਕੇਟ। ਇਹ ਕੁਝ ਅਰਸੇ ਤੋਂ ਨਾ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ ਕਿ ਮੁxtਲਿਫ ਆਰਾ ਵਕੀਲਾਂ ਦੇ ਬਾਰੇ ਆ ਜਾਂਦੀ, ਕੋਈ ਨੈਗੇਟਿਵਿਟੀ ਜ਼ਿਆਦਾ ਬਲਕਿ ਪੋਜ਼ਿਟਿਵਿਟੀ ਤਾਂ ਸਾਡੇ ਮੁਲਕ ਵੈਸੇ ਕਿਸੇ ਸ਼ੋਬੇ 'ਚ ਵੀ ਨਹੀਂ ਰਹਿ ਗਈ ਤੇ ਵਕੀਲਾਂ ਵਾਸਤੇ ਕੋਈ ਜ਼ਿਆਦਾ ਹੀ ਆ ਜਾਂਦੀ ਹੈ। ਜਿਹੜਾ ਕੋਈ ਫਨੀ ਕਲੇਮ ਪੈ ਬਣੇ ਹੋਇਆ ਜੀ ਵਕੀਲਾਂ ਦੇ ਉੱਤੇ, ਕੋਈ ਨੈਗੇਟਿਵ ਆ ਗਿਆ ਜੀ ਇਹ ਕੇਸ ਲਮਕਾ ਰਹੇ, ਇਹ ਕਰ ਰਹੇ, ਉਹ ਕਰ ਰਹੇ। ਤੇ ਅੱਜ ਇਹਨਾਂ ਕੋਲ ਅਸੀਂ ਹਾਜ਼ਰ ਹੋਏ ਸੀ। ਅਸੀਂ ਕਿਹਾ ਚਲੋ ਇਹਦੇ ਬਾਰੇ ਬਹੁਤ, ਅਸੀਂ ਵਕੀਲ ਤਾਂ ਨਹੀਂ ਹੈ, ਚਲੋ ਇਹਨਾਂ ਕੋਲ ਰਾਹ ਲੈਂਦੇ ਹਾਂ ਤੁਹਾਡੇ ਇਹਨਾਂ ਦੇ ਸ਼ੋਬੇ ਦੇ ਬਾਰੇ। ਇਹ ਬਾਤ ਸਾਹਿਬ ਦੱਸੋ, ਇਹ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਤੁਹਾਡੇ ਤੇ ਮੁxtਲਿਫ ਕੰਪੇਨ ਚੱਲ ਰਹੀ ਹੈ, ਕੋਈ ਇਹਦੇ ਬਾਰੇ ਦੱਸੋ ਤੁਸੀਂ ਆਪਣਾ। ਇਹਦੇ ਵਿੱਚ ਅਸਲ ਦੇ ਵਿੱਚ ਮਾਮਲਾ ਇਹ ਵਾ ਕਿ ਜਦੋਂ ਅਸੀਂ ਆਪਸ ਦੇ ਵਿੱਚ ਇਹ ਗੱਲ ਕਰਦੇ ਨਾ, ਅੱਛਾ ਜਦੋਂ ਅਸੀਂ ਆਪਸ ਵਿੱਚ ਬੈਠ ਕੇ ਗੱਲ ਕਰਦੇ ਨਾ, ਉਹ ਐਕਚੁਅਲ ਗੱਲ ਅਸੀਂ ਕਰਦੇ। ਐਕਚੁਅਲ ਗੱਲ ਇਹਦੇ ਵਿੱਚ ਇਹ ਹੈ ਵੀ ਇੱਕ ਹੁੰਦਾ ਜਦੋਂ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਨਾ, ਉਹ ਪ੍ਰੋਫੈਸ਼ਨਲ ਨਹੀਂ ਹੁੰਦਾ। ਤੇ ਉਹਦੀ ਪ੍ਰੋਫੈਸ਼ਨਲ ਕਿਉਂ ਨਹੀਂ ਹੁੰਦਾ ਕਿ ਇਹ ਤਾਦਾਦ ਬਹੁਤ ਹੋ ਗਈ ਸਾਡੇ ਵਿੱਚ, ਵਕੀਲਾਂ ਦੀ ਤਾਦਾਦ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਨਾਨ ਪ੍ਰੋਫੈਸ਼ਨਲ ਬੰਦੇ ਬਹੁਤ। ਅਗਰ ਤੁਸੀਂ ਪ੍ਰੋਫੈਸ਼ਨਲ ਕਿਸੇ ਬੰਦੇ ਕੋਲ ਜਾਓ, ਉਹ ਤੁਹਾਨੂੰ ਐਕਚੁਅਲ ਉਹਦੇ ਵਿੱਚ ਤੁਹਾਨੂੰ ਦੇਗਾ ਆਪਣੀ ਮਤਲਬ ਸੁਜੈਸ਼ਨ, ਤੁਹਾਨੂੰ ਮਸ਼ਵਰਾ ਦੇਗਾ। ਤੇ ਜਦੋਂ ਤੁਸੀਂ ਉਹਦਾ ਮਸ਼ਵਰਾ ਹੀ ਸੁਣੋਗੇ ਨਾ, ਉਹਦਾ ਪ੍ਰੋਫੈਸ਼ਨਲਿਜ਼ਮ ਦੇਖੋਗੇ, ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਜਿਹੜਾ ਹੈ ਇਹ ਮਤਲਬ ਕੰਪੀਟੈਂਟ ਵਕੀਲ। ਠੀਕ ਹੋ ਗਿਆ। ਇਸ ਤੇ ਸਰ ਸਵਾਲ ਇੱਕ ਇਹ ਹੈ, ਅਕਸਰ ਦੇਖਿਆ ਜਾਂਦਾ ਉਹ ਕਹਿੰਦੇ ਜੀ ਜਿਹੜਾ ਵਕੀਲ ਹੈ ਉਹ ਮੁਦਈ ਵਾਲੀ ਪਾਰਟੀ ਨਾਲ ਰਲ ਗਿਆ, ਉਹ ਮੁਦਈ ਵਾਲਾ ਵਕੀਲ ਦੂਸਰੀ ਪਾਰਟੀ ਨਾਲ ਮਿਲ ਗਿਆ। ਇਹਦੇ ਬਾਰੇ ਸਾਨੂੰ ਦੱਸੋ ਨਾ, ਇਹ ਕੀ ਹੈ? ਇਹਦੇ ਵਿੱਚ ਅਸਲ ਮਾਮਲਾ ਤਾਂ ਮੋਸਟਲੀ ਆ ਜਾਂਦੀ ਗੱਲ ਇੱਦਾਂ ਹੁੰਦੀ ਹੈਗੀ, ਇਹ 'ਚ ਕੋਈ ਸ਼ੱਕ ਨਹੀਂ ਹੁੰਦੀ। ਲੇਕਿਨ ਫਿਰ ਵੀ ਜਿਹੜਾ ਨਾ, ਇਹ ਮੈਂ ਫਿਰ ਉਹੀ ਗੱਲ ਕਰਦਾ ਕਿ ਜਿਹੜੇ ਬੰਦੇ ਪ੍ਰੋਫੈਸ਼ਨਲ ਨਹੀਂ ਨਾ ਹੈਗੇ, ਜਿਹਨੇ ਟ੍ਰੇਨਿੰਗ ਸਹੀ ਨਹੀਂ ਹੋਈ ਜਾਂ ਤੁਸੀਂ ਕਹਿ ਲਓ ਕਿ ਬੈਕਗਰਾਉਂਡ ਨਹੀਂ ਠੀਕ, ਉਹ ਬੰਦੇ ਇੱਦਾਂ ਕਰਦੇ ਆ। ਲੇਕਿਨ ਜਿਹੜੇ ਬੰਦੇ ਪ੍ਰੋਫੈਸ਼ਨਲ ਘਰੋਂ ਵਕਾਲਤ ਕਰਨਾ ਫਿਰ ਉਹ ਨਹੀਂ ਕਰਦੇ। ਤੇ ਜਿਹੜਾ ਅਸਲ ਮਾਮਲਾ ਅੱਜ ਬਣਿਆ ਨਾ ਕਿ ਦੇਣ ਦੇ ਵਿੱਚ ਲੋਕਾਂ ਦੇ ਇਹ ਵਾ ਕਿ ਵਕੀਲਾਂ ਕੋਲ ਜਾਣਾ ਤੇ ਕੰਮ ਨੇ ਲੰਬਾ ਹੋਣਾ, ਲਿੰਗਰ ਹੋਣਾ, ਮੁੱਕਣਾ ਨਹੀਂ ਕੇਸ ਸਾਡਾ, ਅਸੀਂ ਲੈਣ ਇਨਸਾਫ ਜਾਣਾ, ਲੇਕਿਨ ਵਜ਼ੀਰ ਤੰਗ ਹੋਇਆ। ਉਹ ਜਿਹੜਾ ਮਸਲਾ ਨੂੰ ਸਿੱਟਿਆ ਜਾਂਦਾ ਅੱਜ ਕੱਲ੍ਹ ਸੁਸਾਇਟੀ ਦੇ ਵਿੱਚ ਸਿਰਫ ਵਕੀਲਾਂ ਦੀ ਵਜ੍ਹਾ ਨਾਲ। ਲੇਕਿਨ ਮੈਂ ਇੱਥੇ ਬਹਿ ਕੇ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਨ ਪ੍ਰੋਬਲਮ ਜਿਹੜੀ ਹੈ ਨਾ ਉਹ ਵਕੀਲਾਂ ਦੀ। ਇਹ ਸਾਡਾ ਸਾਰਾ ਹੋਲ ਸਿਸਟਮ ਜਿਹੜਾ ਨਾ ਉਹ ਤੁਸੀਂ ਕਹਿ ਲਓ ਡੀ ਟਰੈਕ ਹੋ ਗਿਆ। ਇਹਦੇ ਵਿੱਚ ਜਿਹੜੇ ਸਾਡੇ ਜੱਜ ਹੈ ਉਹਨਾਂ ਦੀ ਤਾਦਾਦ ਨਹੀਂ ਪੂਰੀ। ਫਿਰ ਜੱਜ ਜਿਹੜੇ ਹੈ, ਜੇ ਕੋਈ ਅੱਛਾ ਜੱਜ ਹੈ, ਮਤਲਬ ਜੇ ਤਾਦਾਦ ਹੈਗੀ ਕਿਸੇ ਜਗ੍ਹਾ ਤੇ ਜੱਜਾਂ ਦੀ ਕੰਪੀਟੈਂਸੀ ਦਾ ਮਸਲਾ, ਉਹਨੇ ਕੰਪੀਟੈਂਟ ਨਹੀਂ ਹੈਗੇ। ਸਿਸਟਮ ਜਿਹੜਾ ਸਾਡਾ ਕੰਪੀਟੈਂਟ ਬੰਦੇ ਪੈਦਾ ਕਰ ਰਿਹਾ। ਇਸ ਕਰਕੇ ਮੁੜ ਕੇ ਇਹ ਹੈ ਵੀ ਸਾਡਾ ਜਿਹੜਾ ਕਾਨੂੰਨ ਹੈ ਉਹਦੇ ਉੱਤੇ ਪੂਰਾ ਅਮਲ ਦਰਾਮਦ ਨਹੀਂ। ਉਹਦੀ ਵਜ੍ਹਾ ਨਾਲ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਹੜਾ ਨਾ, ਉਹਦੀ ਵਜ੍ਹਾ ਨਾਲ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਕਿ ਕੇਸ ਲੰਬੇ ਹੁੰਦੇ ਆ। ਸਿਸਟਮ ਜਿਹੜਾ ਨਾ ਸਾਨੂੰ ਲੱਗਦਾ ਕਿ ਯਾਰ ਵਕਾਲਤ ਵਾਲਾ ਪ੍ਰੋਫੈਸ਼ਨ ਜਾਂ ਅਦਾਲਤਾਂ 'ਚ ਜਾ ਕੇ ਬੰਦੇ ਨੂੰ ਜ਼ਰੂਰੀ ਹੈ। ਉਹ ਸਿਰਫ ਆਹ ਵਜ੍ਹਾ ਵਾ ਕਿ ਪੂਰਾ ਸਿਸਟਮ ਜਿਹੜਾ ਸਾਡਾ ਨਾ ਉਹ ਠੀਕ ਨਹੀਂ, ਟਰੈਕ ਤੇ। ਅੱਛਾ ਹੁਣ ਇਹ ਹੈ ਨਾ, ਅਸੀਂ ਸੁਬਹ ਜਾਓ ਉਹ ਜਿਹੜਾ ਪਰਫਾਰਮਰ ਜੱਜ ਦੇ ਬਾਹਰ ਲੱਗਾ ਹੁੰਦਾ, ਉਹ ਇੱਕ ਜੱਜ ਨੇ ਦਿਨ ਨੇ ਮੇਰਾ ਕਰ 150 200 ਕੇਸ ਇੱਕ ਜੱਜ। ਇਹ ਦੱਸੋ 200 ਕੇਸ ਸੁਣਦਾ ਕਿਸ ਤਰ੍ਹਾਂ? ਜਿਹੜਾ ਮਤਲਬ ਦੇਖੋ ਨਾ, ਇੱਕ ਜੱਜ ਹੈ, ਸਭ ਤੋਂ ਪਹਿਲੇ ਉਹ ਇਨਸਾਨ ਹੈ। ਇਨਸਾਨ ਹਿਊਮਨ ਬੀਇੰਗ ਵਾਸਤੇ ਇਹ ਚੀਜ਼ ਜਿਹੜੀ ਹੈ ਨਾ, ਮਤਲਬ ਕਿ ਇਹ ਅਸੀਂ ਇਹਨੂੰ ਕਹਿ ਲਓ ਕਿ ਉਹ ਹੈ ਹੀ ਨਹੀਂ, ਮਤਲਬ ਕਰ ਹੀ ਨਹੀਂ ਸਕਦਾ। ਹਿਊਮਨ ਬੀਇੰਗ ਦਾ ਜਿਹੜਾ ਦਿਮਾਗ ਹੈ ਨਾ, ਉਹ 200 250 ਮੈਟਰ ਨੂੰ ਇੱਕ ਦਿਨ ਦੇ ਵਿੱਚ ਸੁਣ ਹੀ ਨਹੀਂ ਸਕਦਾ। ਇਹ ਗਲਤ ਗੱਲ ਹੈ। ਇਸ ਕਰਕੇ ਅਸੀਂ ਸਿਰਫ ਇਹ ਨਹੀਂ ਕਹਿ ਸਕਦੇ ਵਕੀਲਾਂ ਨੇ ਉਹਨੇ 2 ਤੋਂ 3 ਕੇਸ ਜਿਹੜੇ ਨੇ ਉਹਨਾਂ ਪ੍ਰੋਪਰ ਨਹੀਂ ਹੁੰਦਾ ਨਾ, ਬਾਕੀ ਡੇਟ ਪੈਣੀ ਜੋ ਲੈ ਕਰੋ ਹੋਣਾ ਤਾਂ ਅਸਲ ਆ ਮਸਲੇ। ਤੁਸੀਂ ਦੱਸ ਰਹੇ ਸੀ ਕਿ ਸਾਨੂੰ ਆਪਣਾ ਫਨੀ ਜਿਹਾ ਕੋਈ ਇੰਸੀਡੈਂਟ ਤੁਹਾਡੀ ਲਾਈਫ ਦੇ ਵਿੱਚ ਜਿਹੜਾ ਉਹ ਕੋਈ ਸਾਡਾ ਸ਼ੇਅਰ ਕਰ ਦਿਓ, ਸਾਡੇ ਵੀਵਰਸ ਚਾਹਤੇ ਜਿੰਨਾ ਹੁਣ ਸਾਡੀ ਸੁਸਾਇਟੀ ਦੇ ਵਿੱਚ ਆ ਗਈ ਨਾ ਮਾਯੂਸੀ, ਹਰ ਪ੍ਰੋਫੈਸ਼ਨ ਦੇ ਵਿੱਚ, ਹਰ ਫੀਲਡ ਦੇ ਵਿੱਚ ਹਰ ਬੰਦਾ ਹੀ ਮਾਯੂਸ ਕਰ ਰਿਹਾ। ਤੁਸੀਂ ਦੇਖੋ ਨਾ ਸਾਡੇ ਮੁਲਕ ਦਾ ਸਿਸਟਮ ਇਸ ਤਰ੍ਹਾਂ ਮਾਯੂਸੀ ਹੈ। ਹੁਣ ਮੈਂ ਤੁਹਾਨੂੰ ਸੁਣਾਉਣਾ ਬਖੂਆ ਇੱਕ ਸਾਡੇ ਇੱਥੇ ਦੀ ਉਹਦਾ ਸਮੁੰਦਰੀ ਦਾ ਹੀ ਇੱਕ ਸਾਡੇ ਨਾ ਵਕੀਲ ਸਾਹਿਬ ਸੀ ਸੀਨੀਅਰ। ਹੁਣ ਇਹ ਵੀ ਮਤਲਬ ਇਹ ਤਾਂ ਕਰਕੇ ਇੱਦਾਂ ਦੇ ਵਕੂਲ ਵੀ ਬਣਦੇ ਕਿ ਜਦੋਂ ਜਿਹੜੇ ਪ੍ਰੋਫੈਸ਼ਨਲ ਬੰਦੇ ਥੋੜੇ ਹੋਣ ਨਾ, ਫਿਰ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਸਾਰੇ ਕੇਸ, ਹਰ ਬੰਦੇ ਦੀ ਕੇਸ ਮੈਂ ਆਪਣਾ ਕੇਸ ਪ੍ਰੋਫੈਸ਼ਨਲ ਬੰਦੇ ਨੂੰ ਦੇਵਾਂ, ਨਾ ਪ੍ਰੋਫੈਸ਼ਨਲ ਕੋ ਬਚਾਂ। ਹੁਣ ਇੱਕ ਸਾਡੇ ਵਕੀਲ ਸਾਹਿਬ ਸੀਗੇ, ਪ੍ਰੋਫੈਸ਼ਨਲ ਵਕੀਲ ਸੀਗੇ, ਪ੍ਰੈਕਟਿਸ ਉਹਨੇ ਚੱਲਦੀ, ਹਰ ਕੇਸ ਉਹਨਾਂ ਕੋਲ ਜ਼ਿਆਦਾ ਆਉਂਦੇ ਸੀ। ਠੀਕ ਹੈ, ਉਹਨਾਂ ਕੋਲ ਕੇਸ ਆਣੇ ਤੇ ਉਹਨਾਂ ਨੇ ਜਿਹੜੇ ਹੋਣੇ ਨਾ ਆਮ ਕੇਸ ਜਿਹੜੇ ਰੂਟੀਨ 'ਚ ਸੁਣਨ ਵਾਲੇ, ਉਹਨਾਂ ਨੇ ਸਵੇਰ ਮੁਨਸ਼ੀ ਸਾਹਿਬ ਕੋਲ ਆਪਣੇ ਕੋਲ ਪੁੱਛਣਾ ਵੀ ਹਾਂ ਵੀ ਇਹਦੇ ਵਿੱਚ ਕੀ ਆ। ਮੁਨਸ਼ੀ ਸਾਹਿਬ ਨੂੰ ਦੱਸਣਾ ਜੀ ਇਹਦੇ 'ਚ ਆਪਾਂ ਇੱਦਾਂ ਇਹ ਕਿੱਦਾਂ ਹੀ ਕੇਸ ਸੀ ਉਹਨਾਂ ਕੋਲ। ਉਹ ਅਦਾਲਤ 'ਚ ਉਹਨਾਂ ਨੇ ਜਾਣ ਤੋਂ ਪਹਿਲੇ ਮੁਨਸ਼ੀ ਨੂੰ ਪੁੱਛਿਆ ਹਾਂ ਵੀ ਇਹ 'ਚ ਕਿੱਦਾਂ ਉਹਨਾਂ ਨੇ ਗੱਲ ਸੁਣੀ, ਜਾ ਕੇ ਜੱਜ ਦੇ ਸਾਹਮਣੇ ਖੜੇ ਹੋ ਗਏ। ਖੜੇ ਹੋਏ ਤੇ ਜਾ ਕੇ ਗੱਲਾਂ ਉਹ ਆਪਣੀਆਂ ਸਾਰੀਆਂ ਦੱਸਣ ਲੱਗ ਪਏ। ਅਸਲ ਦੇ ਵਿੱਚ ਉਹਦੇ ਵਿੱਚ ਨਾ ਉਹ ਵਕੀਲ ਸਾਹਿਬ ਸੀਗੇ ਮੁਦਈ ਵੱਲੋਂ। ਠੀਕ ਹੈ, ਗੱਲਾਂ ਉਹਨਾਂ ਨੇ ਦੱਸੀਆਂ ਸਾਰੀਆਂ ਦੱਸਦੇ ਰਹੇ ਮੁੱਦਾ ਵਾਲੇ ਰਿਸਪੋਂਡੈਂਟ ਵੱਲੋਂ।
ਅੱਛਾ ਜਦੋਂ ਮੁੱਦਾ ਵਾਲੇ ਉਹਨੂੰ ਦੱਸਦੇ ਰਹੇ ਗੱਲਾਂ ਸਾਰੀਆਂ ਤੇ ਵਕੀਲ ਨੇ ਉਹਦੇ ਜੋ ਜੱਜ ਉਹਨੇ ਸੁਣਿਆ ਨਾ ਮੁੰਸ਼ੀ ਨੇ ਵੀ ਇਹ ਗੱਲਾਂ ਦਾ ਦੂਸਰੇ ਪਾਸੇ ਦੱਸ ਦਿੰਦੇ ਨੇ ਪਿੱਛੋਂ ਥੋੜਾ ਜਿਹਾ ਉਹਨੂੰ ਮਾਰ ਕੇ ਨਾ ਲੁਕਮਾ ਕੰਨ ਦੇ ਦੱਸਿਆ ਵਿੱਚ। ਲੁਕਮਾ ਦੇ ਕੰਨ ਦੱਸਿਆ ਚੂੜੀ ਸਾਹਿਬ ਆਪਾਂ ਨਾ ਹੈਗੇ ਇਹਦੇ ਵਿੱਚ ਨਹੀਂ ਠੀਕ ਆ ਅੱਛਾ ਉਹ ਫਿਰ ਕੰਪੀਟੈਂਸੀ ਉਹਨੇ ਸੀਗੀ ਦਿਮਾਗ ਚੱਲਦਾ ਸੀ ਉਹਨਾਂ ਨੇ ਨਾਲ ਹੀ ਆਪਣਾ ਪੈਂਤਰਾ ਚੇਂਜ ਕਰਕੇ ਨਾ ਉਹਨਾਂ ਨੇ ਕਿਹਾ ਅੱਛਾ ਜੱਜ ਸਾਹਿਬ ਗੱਲ ਇਹਦੇ ਚ ਇਹ ਹੈ ਵੀ ਇਹ ਉਹ ਗੱਲਾਂ ਸਾਰੀਆਂ ਜਿਹੜੀਆਂ ਇਹ ਵਕੀਲ ਸਾਹਿਬ ਨੇ ਕਰਨੀਆਂ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਉਹ ਗੱਲਾਂ ਜਿਹੜੀਆਂ ਸਾਰੀਆਂ ਸੀ ਬਿਲਕੁਲ। ਉਹ ਫਿਰ ਉੱਥੇ ਜਿਹੜਾ ਸਾਰਾ ਕਹਿਕਾ ਵੱਜ ਗਿਆ ਕਿਉਂਕਿ ਜੱਜ ਸਾਹਿਬ ਨੇ ਸੁਣ ਲਿਆ ਸੀ ਜਦੋਂ ਮੁੰਸ਼ੀ ਸਾਹਿਬ ਨੇ ਦੱਸਿਆ ਵੀ ਅਸੀਂ ਉਧਰੋਂ ਆ ਤੇ ਇਦਾਂ ਦੇ ਮਾਮਲਾ ਹੋ ਜਾਂਦੇ ਇਹਨਾਂ ਦੇ ਵਿੱਚ ਇਹ ਆ ਵੀ ਇਹ ਰੌਣਕ ਵਾਸਤੇ ਹੁੰਦੇ ਆ ਪ੍ਰੋਫੈਸ਼ਨ ਜਿੱਦਾਂ ਦੇ ਮਾਮਲਾ ਹੋਏ ਚਲੋ ਸਰ ਬਹੁਤ ਸ਼ੁਕਰੀਆ